फीफा वर्ल्ड कप की गल करते पे बड़े ज़बरदस्त मैचेस जा रहे हैं। तो मोहम्मद यासिर साहब ने भी सानू स्टूडियो में ज्वाइन कर लिया, लेकिन छोटा जिहा मैं कमेंट जाफर साहब तो स्टार्ट करा क्योंकि हामिद साहब ने कहा जी पेनल्टी कॉर्नर मिली है बेल्जियम ने वो गलत दी है, लेकिन सानू वैसे क्लीयर नज़र आ रहा है कि सैनेगल के खिलाड़ी ने उन्होंने गिरन की कोशिश की है। जाफर साहब की कहोगे इस बारे में? जी मुफाज साहब ਤੁਹਾਡੀ ਗੱਲ ਬਿਲਕੁਲ ਠੀਕ ਹੈ। ਬਿਲਕੁਲ ਹਾमिद ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਕਿ ਉਹਨਾਂ ਨੂੰ ਲੱਗਾ ਕਿ ਆ ਜਿਹੜੀ ਪੈਨਲਟੀ ਹੈ ਨਹੀਂ ਬਣਦੀ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਵੀ ਹੋ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹਿਸ ਨਹੀਂ ਹੋ ਰਹੀ। ਕਈ ਲੋਕ ਉਹਨੂੰ ਪੈਨਲਟੀ ਨੂੰ ਠੀਕ ਕਹਿ ਰਹੇ ਨੇ ਤੇ ਕਈ ਕਹਿ ਰਹੇ ਨਹੀਂ। ਆਪਣੀ ਆਪਣੀ ਰਾਏ ਹੈ ਜੀ, ਸਭ ਦੀ ਰਾਏ ਦਾ ਇਹਤਰਾਮ ਹੈ, ਲੇਕਿਨ ਮੇਰੀ ਇਸ ਮੌਕੇ ਦੇ ਉੱਤੇ ਇਹ ਰਾਏ ਆਵੇ ਕਿ ਬਿਲਕੁਲ ਪੈਨਲਟੀ ਬਣਦੀ ਸੀ ਕਿਉਂਕਿ ਤੁਸੀਂ ਪੈਨਲਟੀ ਤੋਂ ਬਾਅਦ ਵੀ ਜੇ ਵੇਖੋ ਨਾ ਤੇ ਜਿਹੜੀ ਸੈਨੇਗਲ ਦੇ ਖਿਡਾਰੀਆਂ ਦੀ ਓਵਰ ਐਕਟਿੰਗ ਸੀ ਨਾ ਉਹ ਖਤਮ ਨਹੀਂ ਹੋ ਰਹੀ ਸੀ ਤੇ ਉਹ ਲੱਗ ਰਿਹਾ ਸੀ ਕਿ ਉਹ ਜਾਣ ਬੁੱਝ ਕੇ ਟਾਈਮ ਹੈ ਜਿਹੜਾ ਉਹਨੂੰ ਜ਼ਾਇਆ ਕਰ ਰਹੇ ਨੇ। रिजवान वाली फीलिंग्स आ रही थोड़ी नहीं बिल्कुल ਅਸੀਂ ਇਹ ਨਹੀਂ ਕਹਾਂਗੇ ਮੁਹੰਮਦ ਰਿਜ਼ਵਾਨ ਵਾਲੀ ਫੀਲਿੰਗਸ ਆ ਰਹੀ ਸੀ ਕਿਉਂਕਿ ਸੈਨੇਗਲ ਵਾਲੇ ਜਿਹੜੇ ਖਿਡਾਰੀ ਨੂੰ ਕੁਝ ਜ਼ਿਆਦਾ ਹੀ ਐਕਟਿੰਗ ਕਰ ਰਹੇ ਸਨ ਤੇ ਤੁਸੀਂ ਵੇਖਿਆ ਹੋਵੇਗਾ ਕਿ ਇੱਕ ਉਹਨਾਂ ਦਾ 6 ਨੰਬਰ ਦੀ ਸ਼ਰਟ ਵਾਲੇ ਜਿਹੜੇ ਖਿਡਾਰੀ ਨੇ ਉਹ ਥੱਲੇ ਬੈਠੇ ਰਹੇ ਸਨ। ਹਾਲਾਂਕਿ ਵੇਖਿਆ ਜਾਏ ਤੇ ਜਦੋਂ ਰੀਪਲੇ 'ਚ ਅਸੀਂ ਵੀ ਵੇਖਿਆ ਤੇ ਉਹਨਾਂ ਦੇ ਸਟਮਕ ਤੇ ਹਲਕਾ ਜਿਹਾ ਟੱਚ ਹੋਇਆ ਸੀ, ਲੇਕਿਨ ਕੋਈ ਐਨੀ ਸ਼ਿੱਦਤ ਨਾਲ ਕੋਣੀ ਲੱਗੀ ਨਹੀਂ ਸੀ ਜਿੰਨੀ ਦੇਰ ਉਹ ਥੱਲੇ ਬੈਠੇ ਰਹੇ ਜ਼ਮੀਨ ਤੇ ਸਿਰ ਸੁੱਟ ਕੇ। ਜਾਫਰ ਸਾਹਿਬ ਬੰਦਾ ਸੀ ਨਾ ਉਹਨਾਂ ਦੇ ਜਜ਼ਬਾਤ 90 ਮਿੰਟ ਤੱਕ ਉਹਨਾਂ ਨੇ ਜਿਹੜਾ ਮੁਕਾਬਲਾ ਜਿੱਤੀ ਰੱਖਿਆ 2-0 ਤੋਂ, ਮਤਲਬ ਕਿ ਇਸ ਨੌਕਆਊਟ ਦਾ ਅਗਰ ਸਭ ਤੋਂ ਸਨਸਨੀਖੇਜ਼ ਮੁਕਾਬਲਾ ਕਿਹਾ ਜਾਵੇ ਨਾ ਕਿ ਨਤੀਜਾ ਤੁਸੀਂ ਜਾਣ ਕੇ ਮੈਂ ਤਾਂ ਸੋ ਗਿਆ ਸੀ, ਸਵੇਰ ਉੱਠ ਕੇ ਪਤਾ ਲੱਗਿਆ ਕਿ ਜਿਹੜਾ ਨਾ ਬੈਲਜੀਅਮ ਪੈਨਲਟੀ ਦੇ ਉੱਤੇ ਐਕਸਟਰਾ ਟਾਈਮ ਦੇ ਉੱਤੇ ਜਿਹੜਾ ਨਾ ਕੁਆਲੀਫਾਈ ਕਰ ਗਿਆ। ਔਰ ਇਹੀ ਖੂਬਸੂਰਤੀ ਹੈ ਫੀਫਾ ਦੀ। ਮਤਲਬ ਫੀਫਾ ਦੇ ਵਿੱਚ ਤੁਸੀਂ ਜਿਹੜੀ ਛੋਟੀ ਟੀਮ ਹੋਵੇ, ਜਿਸ ਤਰ੍ਹਾਂ ਦੇਖੋ ਸੈਨੇਗਲ ਅੰਡਰਡੌਗ ਸੀ, ਉਹਦੇ ਬਾਵਜੂਦ ਉਹ ਜਿਹੜਾ ਨਾ ਜਿਸ ਤਰ੍ਹਾਂ ਉਹ ਮੁਕਾਬਲੇ ਨੂੰ ਲੈ ਕੇ ਚੱਲੇ ਔਰ ਤੁਸੀਂ ਪ੍ਰੈਡਿਕਟ ਹੀ ਨਹੀਂ ਕਰ ਸਕਦੇ ਕਿ ਜਰਮਨੀ ਜਿਸ ਤਰ੍ਹਾਂ ਬਾਹਰ ਹੋਇਆ, ਫਿਰ ਨੈਦਰਲੈਂਡ ਜਿਸ ਤਰ੍ਹਾਂ ਬਾਹਰ ਹੋਇਆ ਔਰ ਕੱਲ ਜਿਸ ਤਰ੍ਹਾਂ ਉਹ ਬੱਚੇ ਨੇ ਇੰਗਲੈਂਡ ਦੀ ਟੀਮ, ਉਹ ਕਮਾਲ ਜਿਸ ਤਰ੍ਹਾਂ ਕਪਤਾਨ ਹੁੰਦਾ ਨਾ ਹੈਰੀ ਕੇਨ, ਜਿਸ ਤਰ੍ਹਾਂ ਉਹਨੇ ਕਪਤਾਨੀ ਵੀ ਕੀਤੀ ਔਰ ਜਿਸ ਤਰ੍ਹਾਂ 2 ਗੋਲ ਕੀਤੇ ਕਨਵਰਟ ਕੀਤੇ ਐਂਡ ਦੇ ਵਿੱਚ ਅੰਡਰ ਪ੍ਰੈਸ਼ਰ, ਉਹਨੂੰ ਵੀ ਲੈ ਦੇ ਗਿਆ ਸੀ ਮਤਲਬ ਡੀਆਰ ਕੈਂਗੋ। ਹਾਂਜੀ ਬਹੁਤ ਵੱਡਾ ਇੱਥੇ ਮੈਂ ਤੁਹਾਡੀ ਗੱਲ ਤੇ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਹੈਰੀ ਕੇਨ ਦੀ ਤੁਸੀਂ ਗੱਲ ਕੀਤੀ ਤੇ ਹੈਰੀ ਕੇਨ ਇਸ ਇਵੈਂਟ ਦੇ ਵਿੱਚ ਜ਼ਿਆਦਾ ਗੋਲ ਕਰਨ ਵਾਲੀ ਫਿਰਿਸਟ 'ਚ ਦੂਜੇ ਨੰਬਰ ਤੇ ਆ ਗਏ ਨੇ ਤੇ ਓਵਰਆਲ ਵਰਲਡ ਕੱਪ ਦੀ ਤਾਰੀਖ ਦੇ ਵਿੱਚ ਵੀ ਟੌਪ 5 'ਚੋਂ ਆ ਗਏ ਨੇ। ਇੱਕ ਤੇ ਇੱਥੇ ਹੋਰ ਗੱਲ ਕਰਨਾ ਚਾਹਾਂਗਾ ਸੈਨੇਗਲ ਦੀ ਟੀਮ ਦੀ ਕਿ ਜਿਹੜੀ ਸੈਨੇਗਲ ਦੀ ਟੀਮ ਹੈ ਨਾ ਉਹ ਮੇਰੇ ਖਿਆਲ 'ਚ ਉਹਨਾਂ ਨੂੰ ਬੈਲਜੀਅਮ ਦੀ ਟੀਮ ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਆਪਣੇ ਹਿਸਾਬ ਨੇ ਉਹਨਾਂ ਹਰਾਇਆ। ਜੇ ਤੁਸੀਂ ਵੇਖਿਆ ਜਾਏ ਤਾਂ ਜਿਹੜਾ ਦੂਜਾ ਗੋਲ ਹੋਇਆ ਨਾ ਉਹ ਗੋਲ ਨਹੀਂ ਸੀ, ਗੋਲਕੀਪਰ ਨੇ ਅੱਗੇ ਵੱਧ ਕੇ ਉਹਨੂੰ ਰੋਕਣਾ ਚਾਹਿਆ ਤੇ ਫਿਰ ਦੂਜੇ ਪਾਸੇ ਬੈਲਜੀਅਨ ਖਿਡਾਰੀ ਸਨ ਉਹਨਾਂ ਫਿਰ ਜਿਹੜੇ ਆਪਣੇ ਸਮਾਰਟ ਮੂਵ ਦੇ ਨਾਲ ਗੇਂਦ ਨੂੰ ਜਾਲ ਦੇ ਵਿੱਚ ਸੁੱਟਿਆ। ਜੇ ਗੋਲਕੀਪਰ ਆਪਣੀ ਜਗ੍ਹਾ ਤੋਂ ਨਾ ਹਿਲਦੇ ਤੇ ਬੜੀ ਆਸਾਨੀ ਨਾਲ ਉਹ ਗੋਲ ਰੁਕ ਸਕਦਾ ਸੀ ਤੇ ਸੈਨੇਗਲ ਦੀ ਟੀਮ ਮੈਚ ਜਿੱਤ ਸਕਦੀ ਸੀ। ਬਿਲਕੁਲ ਓਵਰ ਕੌਨਫੀਡੈਂਟ ਨਜ਼ਰ ਆਏ ਨੇ। ਤੇ ਯਾਸਿਰ ਸਾਹਿਬ ਤੁਹਾਨੂੰ ਕੀ ਲੱਗਦਾ ਕੱਲ ਬੜਾ ਵੱਡਾ ਮੈਚ ਹੈ? ਤੁਸੀਂ ਹਮੇਸ਼ਾ ਮੈਂ ਨੋਟ ਕੀਤਾ ਹੈ ਹਾਈਲੀ ਰੇਟ ਨਹੀਂ ਕੀਤਾ ਰੋਨਾਲਡੋ ਦੀ ਟੀਮ ਨੂੰ, ਲੇਕਿਨ ਕ੍ਰੋਏਸ਼ੀਆ ਬੜੀ ਸਟਰੋਂਗ ਟੀਮ ਹੈ, ਕੁਝ ਵੀ ਹੋ ਸਕਦਾ ਹੈ। ਤੁਹਾਨੂੰ ਲੱਗਦਾ ਹੈ ਕਿ ਫੈਨ ਫੋਲੋਇੰਗ ਜਿਵੇਂ ਰੋਨਾਲਡੋ ਇਹ ਗੱਲ ਦੇਖੋ ਠੀਕ ਹੈ, ਮਤਲਬ 20 ਸਾਲ ਤੁਸੀਂ ਦੇਖ ਰਹੇ ਪੁਰਤਗਾਲ ਦੀ ਟੀਮ ਜਿਹੜੀ ਨਾ ਰੋਨਾਲਡੋ ਦੀ ਹੀ ਟੀਮ ਹੈ। ਅਗਰ ਪੁਰਤਗਾਲ ਦੇ ਵਿੱਚੋਂ ਰੋਨਾਲਡੋ ਕੱਢ ਦਿੱਤਾ ਜਾਵੇ ਨਾ ਤੇ ਪੁਰਤਗਾਲ ਦੇ ਪੱਲੇ ਕੁਝ ਵੀ ਨਹੀਂ ਹੈ। ਇਸ ਤੋਂ ਪਹਿਲਾਂ ਅਗਰ ਤੁਸੀਂ ਦੇਖੋ ਰੋਨਾਲਡੋ ਜਦੋਂ ਨਹੀਂ ਸੀ ਟੀਮ ਦੇ ਵਿੱਚ ਤੇ 2 ਜਾਂ 3 ਦਫਾ ਇਹਨਾਂ ਨੇ ਵਰਲਡ ਕੱਪ 'ਚ ਕੁਆਲੀਫਾਈ ਕੀਤਾ ਔਰ ਜਦੋਂ ਦੇ ਰੋਨਾਲਡੋ ਹੈ ਤੇ ਇਹ ਟੀਮ ਫੇਵਰਿਟਸ ਦੇ ਤੌਰ ਦੇ ਉੱਤੇ ਜਿਹੜਾ ਉਤਰਦੀ ਹੈ। ਹੁਣੇ ਵੀ ਟੌਪ 6-7 ਦੇ ਵਿੱਚ ਇਹ ਹੈ ਕਿ ਹੋ ਸਕਦਾ ਹੈ ਕਿ ਉਹ ਵਰਲਡ ਕੱਪ ਜਿਹੜਾ ਨਾ ਜਿੱਤ ਜੇ, ਲੇਕਿਨ ਫਰਾਂਸ ਨੇ ਜਿਸ ਤਰ੍ਹਾਂ ਸਾਰਿਆਂ ਨੂੰ ਡਰਾਇਆ ਹੋਇਆ ਨਾ ਕਿ ਸਾਡੇ ਲਾਗੇ ਨਹੀਂ ਲੱਗਣਾ, ਅਸੀਂ ਬਹੁਤ ਅੱਗੇ ਹਾਂ। ਲੇਕਿਨ ਫਿਰ ਵੀ ਦੇਖੋ ਜਿਹੜਾ ਉਹ ਕਹਿੰਦੇ ਨਾ ਕਿ ਵੱਡਾ ਚੈਂਪੀਅਨ ਪਲੇਅਰ ਹੁੰਦਾ ਹੈ ਕੁਝ ਵੀ ਕਰ ਸਕਦਾ ਹੈ। ਮਤਲਬ ਇੱਕ ਸ਼ੇਰ ਹੈ, ਸੁੱਤਾ ਸ਼ੇਰ ਹੈ। ਇੱਕ ਮੁਕਾਬਲੇ 'ਚ ਨਹੀਂ ਚੱਲਿਆ, ਗੱਲਾਂ ਕੀਤੀਆਂ ਗਈਆਂ ਕਿ ਨਹੀਂ ਚੱਲਣਾ ਇਹਨੇ ਤੇ ਜਿਹੜਾ ਨਾ ਫਾਰਗ ਹੋ ਗਿਆ, 40 ਸਾਲ ਦਾ ਹੋ ਗਿਆ, 42 ਸਾਲ ਦਾ ਹੋ ਗਿਆ। ਅਗਲੇ ਮੁਕਾਬਲੇ ਦੇ ਵਿੱਚ 2 ਗੋਲ ਕਰ ਦਿੱਤੇ। ਹੁਣ ਦੁਬਾਰਾ ਜਦੋਂ ਤੀਸਰਾ ਮੁਕਾਬਲਾ ਸੀ ਫਿਰ ਜਿਹੜਾ ਨਾ ਥੱਲੇ ਲੱਗਿਆ ਕੋਲੰਬੀਆ ਦੇ ਖਿਲਾਫ, ਨਹੀਂ ਗੋਲ ਕੀਤਾ। ਹੁਣ ਕ੍ਰੋਏਸ਼ੀਆ ਦੇ ਖਿਲਾਫ ਨੌਕਆਊਟ ਮੁਕਾਬਲਾ, ਸਾਰੇ ਹੀ ਕਹਿ ਰਹੇ ਕਿ ਬੁੱਢਾ ਹੋ ਗਿਆ ਹੈ, ਫਾਰਗ ਹੋ ਗਿਆ ਹੈ, ਲੇਕਿਨ ਇਹੀ ਇੱਕ ਬੰਦਾ ਹੈ 25 ਸਾਲ ਵਾਲੇ ਖਿਡਾਰੀ ਜ਼ਿਆਦਾ ਬਿਹਤਰ ਹੈ ਜਿਵੇਂ ਵੇਖੀ ਜਾਈਏ ਕਿਉਂਕਿ ਅਜੇ ਪ੍ਰੋ ਲੀਗ ਜਿਸ ਅੰਦਾਜ਼ ਨਾਲ ਉਹਨਾਂ ਨੇ ਖੇਡੀ ਹੈ ਯੰਗਸਟਰਾਂ ਨੂੰ ਪਿੱਛੇ ਛੱਡਤਾ ਉਹਨਾਂ ਨੇ। ਹਾਂਜੀ ਕਿਉਂਕਿ ਦੇਖੋ ਨੌਕਆਊਟ ਸਟੇਜਸ ਦੇ ਵਿੱਚ ਜਿਹੜਾ ਨਾ ਪ੍ਰੈਸ਼ਰ ਨੂੰ ਹੈਂਡਲ ਕਰਨਾ ਔਰ ਏਡੇ ਵੱਡੇ ਪਲੇਅਰ ਜਿਹੜੇ ਹੁੰਦੇ ਨਾ ਇਹ ਪ੍ਰੈਸ਼ਰ ਨੂੰ ਹੈਂਡਲ ਕਰ ਜਾਂਦੇ। ਮੈਨੂੰ ਲੱਗਦਾ ਹੈ ਕ੍ਰੋਏਸ਼ੀਆ ਅੱਛਾ ਟਾਈਮ ਦੇਗੀ, ਟਫ ਟਾਈਮ ਦੇਗੀ, ਲੇਕਿਨ ਇੱਕ ਯੂਰਪੀਅਨ ਸਾਈਡ ਮਤਲਬ ਬਾਰ-ਬਾਰ ਖੇਲਦੇ ਰਹੇ ਨੇ ਪੁਰਤਗਾਲ ਔਰ ਪੁਰਤਗਾਲ ਵਾਸਤੇ ਮੈਨੂੰ ਲੱਗਦਾ ਹੈ ਕਿ ਇੱਕ ਆਸਾਨ ਮੈਚ ਹੋਏਗਾ। ਮੈਨੂੰ ਲੱਗਦਾ ਹੈ ਕਿ ਅੱਜ ਫਿਰ ਰੋਨਾਲਡੋ ਜਿਸ ਤਰ੍ਹਾਂ ਪਹਿਲੇ ਮੁਕਾਬਲੇ 'ਚ ਨਹੀਂ ਚੱਲਿਆ, ਦੂਜੇ 'ਚ ਚੱਲਿਆ, ਤੀਜੇ 'ਚ ਨਹੀਂ ਚੱਲਿਆ ਤੇ ਅੱਜ ਫਿਰ ਜਿਹੜਾ ਨਾ ਰੋਨਾਲਡੋ ਦਾ ਦਿਨ ਹੈ ਤੇ ਮੈਂ ਰੋਨਾਲਡੋ ਦੇ ਨਾਲ ਹੀ ਜਾਵਾਂਗਾ। ਬਿਲਕੁਲ ਜੀ, ਜਾਫਰ ਸਾਹਿਬ ਯਾਸਿਰ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਬੜਾ ਆਸਾਨ ਮੈਚ ਹੋਏਗਾ। ਵੈਸੇ ਮੈਨੂੰ ਤੇ ਨਹੀਂ ਲੱਗ ਰਿਹਾ ਕਿਉਂਕਿ ਮੈਨੂੰ ਲੱਗਦਾ ਹੁਣ ਨੀਂਦ ਹੀ ਨਹੀਂ ਆਏਗੀ, ਮੈਨੂੰ ਅਲਾਰਮ ਲਾਣਾ ਪੈਣਾ। ਨਹੀਂ ਬਿਲਕੁਲ ਯਾਸਿਰ
ਸਾਹਿਬ ਨੇ ਦੇਖੋ ਤੁਸੀਂ ਉਹਨਾਂ ਨਾਲ ਗਿਲਾ ਕੀਤਾ ਕਿ ਉਹਨਾਂ ਖੁੱਲ ਕੇ ਤਾਰੀਫ ਨਹੀਂ ਕੀਤੀ, ਲੇਕਿਨ ਉਹਨਾਂ ਅੱਜ ਉਹਨਾਂ ਨੂੰ ਫੇਵਰਟ ਕਹਿਤਾ। ਤਾਂ ਬਿਲਕੁਲ ਰੋਨਾਲਡੋ ਨੂੰ ਜੇ ਕੱਢਤਾ ਜਾਏ ਤੇ ਜਿਹੜੀ ਪੁਰਤਗਾਲ ਦੀ ਟੀਮ ਉਹਦੇ ਵਿੱਚ ਕੁਝ ਰਹਿ ਨਹੀਂ ਜਾਂਦਾ। ਮੇਰੇ ਖਿਆਲ 'ਚ ਲੋਕਾਂ ਨੂੰ ਉਹਨਾਂ ਦੇ 3 ਤੋਂ 4 ਖਿਡਾਰੀਆਂ ਦੇ ਨਾਮ ਹੀ ਯਾਦ ਨਹੀਂ ਹੋਣਗੇ। ਜੇ ਤੁਸੀਂ ਕਿਸੇ ਨੂੰ ਰੋਕ ਕੇ ਪੁੱਛੋ ਨਾ ਕਿ ਪੁਰਤਗਾਲ 'ਚ ਕਿਹੜਾ ਖਿਡਾਰੀ ਹੈ ਤੇ ਉਹ ਰੋਨਾਲਡੋ ਤੋਂ ਬਾਅਦ ਚੁੱਪ ਕਰ ਜਾਣਗੇ ਕਿ ਨਾਮ ਨਹੀਂ ਲੈਣਗੇ। ਤਾਂ ਬਿਲਕੁਲ ਇੰਜ ਹੀ ਹੈ, ਵੱਡੇ ਮੈਚ ਦੇ ਖਿਡਾਰੀ ਨੇ ਰੋਨਾਲਡੋ। ਬੇਸ਼ੱਕ ਉਹਨਾਂ ਦੀ ਉਮਰ ਹੈ ਜਿਹੜੀ ਉਹ 43 ਸਾਲ ਦੇ ਨਜ਼ਦੀਕ ਉਹ ਪਹੁੰਚ ਚੁੱਕੇ ਨੇ, ਲੇਕਿਨ ਫਿਰ ਵੀ ਉਹਨਾਂ ਦਾ ਜਿਹੜਾ ਜਜ਼ਬਾ ਹੈ ਤੇ ਉਹਨਾਂ ਜਿਹੜੀ ਫਾਈਟਿੰਗ ਸਪਿਰਿਟ ਹੈ ਉਹ ਬਹੁਤ ਜ਼ਬਰਦਸਤ ਹੈ। ਤੁਸੀਂ ਵੇਖਿਆ ਜਾਏ ਤੇ ਜਦੋਂ ਉਹਨਾਂ ਨੇ ਸਾਊਦੀ ਪ੍ਰੀਮੀਅਰ ਲੀਗ 'ਚ ਅਲ ਨਸਰ ਨੂੰ ਜਿਤਵਾਇਆ ਤੇ ਉਸ ਤੋਂ ਬਾਅਦ ਵੇਖਿਆ ਜਾਏ ਤੇ ਉਹਨਾਂ ਦੀ ਬੁਢਾਪੇ ਦੇ ਬਾਵਜੂਦ ਉਹਨਾਂ ਦੇ ਕਰੰਟ ਪੂਰੇ ਨੇ ਜੀ। ਤੇ ਲੱਗ ਰਿਹਾ ਜੀ ਕ੍ਰੋਏਸ਼ੀਆ ਨੂੰ ਡੋਮੀਨੇਟ ਕਰਨਗੇ, ਲੇਕਿਨ ਇੱਕ ਟਫ ਮੁਕਾਬਲਾ ਹੋਏਗਾ। ਜਾਫਰ ਸਾਹਿਬ ਫਿਰ ਇਹੋ ਜਿਹੇ ਪਲੇਅਰਾਂ ਨੂੰ ਅੱਗੇ ਲੈ ਕੇ ਜਾਣਾ ਪਏਗਾ ਨਾ, ਮੈਸੀ ਹੋ ਗਿਆ, ਅਰਜਨਟੀਨਾ ਹੋ ਗਈ, ਰੋਨਾਲਡੋ ਹੋ ਗਿਆ, ਕਿਉਂਕਿ ਫਰਾਂਸ ਨੂੰ ਵੀ ਤਾਂ ਫੜਨਾ ਹੈ ਨਾ। ਉਹ ਤਾਂ ਬੇਕਾਬੂ ਹੋਏ ਹੋਏ ਨੇ, ਉਹ ਤਾਂ ਇੰਜ ਲੱਗਦਾ ਕੋਈ ਜਿਸ ਤਰ੍ਹਾਂ ਨਾ ਜੰਗਲੀ ਜਾਨਵਰ ਛੱਡ ਦਿੱਤੇ ਗਏ ਨੇ ਫੀਲਡ ਦੇ ਵਿੱਚ, ਪਿਚ ਦੇ ਵਿੱਚ, ਤੇ ਉਹ ਤਾਂ ਅੰਨ੍ਹੇਵਾਹ ਗੋਲ ਕਰ ਰਹੇ ਨੇ। ਇਹੋ ਜਿਹੇ ਪਲੇਅਰ ਆਣਗੇ, ਇਹੋ ਜਿਹੀਆਂ ਟੀਮਾਂ ਆਣਗੀਆਂ, ਪੁਰਤਗਾਲ ਹੋ ਗਿਆ, ਅਰਜਨਟੀਨਾ ਆ ਗਿਆ, ਫਿਰ ਹੀ ਜਿਹੜਾ ਨਾ ਵਰਲਡ ਕੱਪ ਦੇ ਵਿੱਚ ਇੱਕ ਬੈਲੈਂਸ ਜਿਹੜਾ ਨਾ ਕ੍ਰੀਏਟ ਹੋ ਸਕਦਾ। ਲੇਕਿਨ ਅਸੀਂ ਵੇਖਿਆ ਕਿ ਵੈਸਟ ਅਫਰੀਕਨ ਟੀਮਾਂ ਜਿਹੜੀ ਛੋਟੀ ਟੀਮ ਹੈ ਬੜੇ ਸ਼ਾਨਦਾਰ ਅੰਦਾਜ਼ ਨਾਲ ਪਰਫਾਰਮ ਕਰਦੇ। ਮੈਂ ਕੈਪ ਵਰਡੇ ਜੇ ਅਸੀਂ ਗੱਲ ਕਰੀਏ, ਸੈਨੇਗਲ, ਤੇ ਇੱਕ ਅੱਛੀ ਚੀਜ਼ ਹੈ ਕਿ ਫੀਫਾ ਨੇ ਵੀ ਪਹਿਲੀ ਵਾਰੀ 48 ਟੀਮਾਂ ਨੂੰ ਮੌਕਾ ਦਿੱਤਾ ਹੈ ਕਿ ਨੰਬਰ 3 ਵਿੱਚ ਜਿਹੜੀ ਟੀਮਾਂ ਮੌਜੂਦ ਸੀ ਗਰੁੱਪ ਵਿੱਚ ਉਹ ਵੀ ਬਾਹਰ ਨਹੀਂ ਹੋਈਆਂ, ਉਹਨਾਂ ਨੇ ਵੀ ਕੁਆਲੀਫਾਈ ਕੀਤਾ ਹੈ। ਕਿਉਂਕਿ ਈਰਾਨ ਦੇ ਮੁਤਲਕ ਬੜੇ ਸਵਾਲਾਤ ਸੀਗੇ ਕਿ ਸਾਰੇ ਮੈਚ ਜਿੱਤ ਕੇ ਵੀ ਵਿਚਾਰੇ ਬਾਹਰ ਹੋ ਗਏ ਨੇ, ਮਤਲਬ ਬਰਾਬਰ ਰਹੇ ਨੇ ਉਹਨਾਂ ਦੇ ਮੁਕਾਬਲੇ, ਬਾਹਰ ਕਰਨਾ ਸਮਝ ਤੋਂ ਬਾਹਰ ਹੈ। ਜਰਾ ਥੋੜੀ ਜਿਹੀ ਕ੍ਰਿਕਟ ਦੀ ਗੱਲ ਕਰਦੇ ਹਾਂ ਜੀ। ਮਾਈਕ ਹੈਸਨ ਸਾਹਿਬ ਨੇ ਐਕਸਕਲੂਸਿਵ ਇੰਟਰਵਿਊ ਦਿੱਤਾ ਹੈ ਜੀ ਐਕਸਪ੍ਰੈਸ ਨਿਊਜ਼ ਨੂੰ, ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਨੋ ਡਾਊਟ ਬਾਬਰ ਆਜ਼ਮ ਸਟਾਰ ਖਿਡਾਰੀ ਨੇ, ਲੇਕਿਨ ਟੀਮ ਵਿੱਚ ਨਾ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ। ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਅਸੀਂ ਯੰਗਸਟਰਸ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਅਸੀਂ ਇਹ 2-3 ਸਾਲ ਤੋਂ ਗੱਲ ਸੁਣਦੇ ਪਏ ਕਿ ਜੀ ਯੰਗਸਟਰਸ ਅੱਗੇ ਆ ਰਹੇ ਨੇ, ਲੇਕਿਨ ਪਰਫਾਰਮੈਂਸ ਉਹੀ ਪੁਰਾਣੀ ਹੈਗੀ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਰਿਜ਼ਵਾਨ ਇੰਜਰਡ ਨੇ, ਫਿਟ ਨਹੀਂ ਨੇ, ਇਹਨਾਂ ਦੀ ਜਗ੍ਹਾ ਇੱਕ ਹੋਰ ਖਿਡਾਰੀ ਨੇ ਜੀ ਅਲੀ ਉਸਮਾਨ, ਹੋ ਸਕਦਾ ਹੈ ਇਹਨਾਂ ਨੂੰ ਮੌਕਾ ਦੇ ਦਿੱਤਾ ਜਾਵੇ। ਤੇ ਯਾਸਿਰ ਸਾਹਿਬ ਕੀ ਕਮੈਂਟ ਕਰੋਗੇ? ਮੁਫਾਜ਼, ਅਗਰ ਪੁਰਤਗਾਲ ਦਾ ਕੋਚ ਜਿਹੜਾ ਨਾ ਮਾਈਕ ਹੈਸਨ ਹੁੰਦਾ ਤੇ ਫਿਰ ਰੋਨਾਲਡੋ ਤਾਂ ਅੱਜ ਤੋਂ 8-10 ਸਾਲ ਪਹਿਲਾਂ ਜਿਹੜਾ ਨਾ ਰਿਟਾਇਰਮੈਂਟ ਲੈ ਲੈਂਦਾ, ਜਾਂ ਕਿਸੇ ਜਿਹੜਾ ਨਾ ਗੋਸ਼ੇ ਦੇ ਵਿੱਚ ਜਿਹੜਾ ਨਾ ਗੋਸ਼ਾ ਨਿਸ਼ੀਨੀ ਦੀ ਜਿਹੜੀ ਨਾ ਜ਼ਿੰਦਗੀ ਬਸਰ ਕਰ ਰਿਹਾ ਹੁੰਦਾ। ਬਾਬਰ ਆਜ਼ਮ ਦਾ ਮੁਕਾਬਲਾ ਮੈਨੂੰ ਦੱਸ ਦਿਓ ਕਿ ਬਾਬਰ ਆਜ਼ਮ ਦਾ ਮੁਕਾਬਲਾ ਪਾਕਿਸਤਾਨ ਸੈਟਅਪ ਦੇ ਵਿੱਚ ਕਿਹੜਾ ਐਸਾ ਬੱਲੇਬਾਜ਼ ਹੈ ਜਿਹੜਾ ਬਾਬਰ ਦੇ ਨਾਲ ਵੀ ਜਿਹੜਾ ਨਾ ਖੜਾ ਹੋ ਸਕੇ? ਬੈਡ ਪੈਚ ਕੇ ਤੇ ਨਹੀਂ ਆਇਆ, ਕੀ ਜਾਵੇਦ ਮਿਆਂਦਾਦ ਤੇ ਨਹੀਂ ਆਇਆ, ਕੀ ਸਚਿਨ तेंदुलकर ਤੇ ਨਹੀਂ ਆਇਆ, ਕੀ ਵਿਰਾਟ ਕੋਹਲੀ ਤੇ ਨਹੀਂ ਆਇਆ, ਇੰਜ਼ਮਾਮੁਲ ਹਕ ਤੇ ਨਹੀਂ ਆਇਆ। ਅਗਰ ਉਹਦਾ 1.5 ਸਾਲ ਦਾ 2 ਸਾਲ ਦਾ ਜਿਹੜਾ ਪੈਚ ਸੀ ਉਹਦੇ ਵਿੱਚ ਵੀ ਕੋਚਿਸ ਦਾ ਬਹੁਤ ਜ਼ਿਆਦਾ ਅਮਲ ਦਖਲ ਸੀ। ਦੇਖੋ ਪਿਸ਼ਾਵਰ ਜ਼ਲਮੀ ਦੇ ਵਿੱਚ ਦੁਬਾਰਾ ਜਦੋਂ ਖੇਲੇ 583 ਰਨਸ ਕਰਦੇ, ਉਹਨਾਂ ਦਾ ਜਿਹੜਾ ਸਟਾਈਲ ਆਫ ਪਲੇ ਹੈ, ਮੈਂ ਹਮੇਸ਼ਾ ਕਹਿੰਦਾ ਹੈ ਕਿ ਜਿਸ ਤਰ੍ਹਾਂ ਦੇ ਉਹ ਕ੍ਰਿਕਟਿੰਗ ਸ਼ਾਟਸ ਖੇਲਦੇ ਨੇ, ਇੱਕ ਐਸਾ ਪਲੇਅਰ ਕਿ ਜਿਹੜਾ ਕਿ ਦੇਖ ਕੇ ਬੰਦੇ ਨੂੰ ਜਿਹੜਾ ਨਾ ਦਿਲ, ਕਿਹੜਾ ਨਾਸਿਰ ਹੁਸੈਨ ਹੋਵੇ, ਰਮੀਜ਼ ਰਾਜਾ ਹੋਵੇ, ਮਾਈਕਲ ਹੋਲਡਿੰਗ ਹੋਵੇ, ਕਿਹੜਾ ਕਮੈਂਟੇਟਰ ਹੈ, ਰਵੀ ਸ਼ਾਸਤਰੀ ਹੋਵੇ, ਕਿ ਉਹਨਾਂ ਦੀਆਂ ਸ਼ਾਟਸ ਦੇਖ ਕੇ ਉਹ ਦਿਲ ਨਾਲ ਉਹਨਾਂ ਦਾ ਖੁਸ਼ ਹੋਵੇ, ਸਾਡਾ ਵੀ ਦਿਲ ਖੁਸ਼ ਹੁੰਦਾ ਹੈ। ਉਹਨਾਂ ਨੇ ਰਨਸ ਦੇ ਉੱਤੇ ਰਨਸ ਕੀਤੇ 4,500 ਜਿਹੜਾ ਜਿਹਦਾ T20 ਰਨਸ ਹੋਵੇ, 3 ਜਿਹਦੀਆਂ ਸੈਂਚਰੀਆਂ ਹੋਵੇ, ਮਾਈਕ ਹੈਸਨ ਹੋਵੇ ਜਾਂ ਮੈਂ ਹੋਵਾਂ, ਕੌਣ ਹੁੰਦਾ ਜੀ ਬਾਬਰ ਆਜ਼ਮ ਦੇ ਉੱਤੇ ਜਿਹੜਾ ਨਾ ਗੱਲ ਕਰਨ ਵਾਲੇ? ਇਹ ਉਹੀ ਮਾਈਕ ਹੈਸਨ ਨੇ ਜਿਨ੍ਹਾਂ ਨੇ ਵਰਲਡ ਕੱਪ ਦੇ ਵਿੱਚ ਕਿਹਾ ਸੀ ਪਾਵਰ ਪਲੇ ਦਾ ਪਲੇਅਰ ਨਹੀਂ ਹੈ, 10 ਓਵਰ ਤੋਂ ਬਾਅਦ ਦਾ ਪਲੇਅਰ ਨਹੀਂ ਹੈ। ਕਿਹੜਾ ਪਲੇਅਰ ਮਾਈਕ ਹੈਸਨ ਕ੍ਰਿਕਟ ਨਹੀਂ ਖੇਲਦੇ ਆ ਵੀ, ਕਿਹੜਾ ਪਲੇਅਰ ਹੈ ਮੁਫਾਜ਼ ਮੈਨੂੰ ਦੱਸ ਦਿਓ ਜਿਹੜਾ 2 ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਮਾਈਕ ਹੈਸਨ ਨੇ ਜਿਹੜਾ ਨਾ ਦਰਿਆਫਤ ਕਰਕੇ ਦੇ ਦਿੱਤਾ ਕਿ ਇਹ ਦੇਖੋ ਜੀ ਕੰਪੀਟੀਸ਼ਨ ਬਹੁਤ ਹੈ, ਹੁਣ ਬਾਬਰ ਆਜ਼ਮ ਦੇ ਨਾਲ ਇਹ ਪਲੇਅਰ ਜਿਹੜਾ ਨਾ ਖੜਾ ਹੋ ਗਿਆ। ਕੋਈ ਇੱਕ ਪਲੇਅਰ ਮੈਨੂੰ ਦੱਸ ਦਿਓ। ਸਲਮਾਨ ਅਲੀ ਆਗਾ। ਸਲਮਾਨ ਅਲੀ ਆਗਾ ਨੂੰ 1.5 ਸਾਲ ਤੁਸੀਂ ਉਸ ਟੀਮ ਦੀ ਕਪਤਾਨੀ ਦੇ ਕੇ ਰੱਖੀ ਜਿਹਦਾ ਜਿਹੜਾ ਉਹ ਖੁਦ ਉਹ ਡਿਜ਼ਰਵ ਨਹੀਂ ਕਰਦਾ ਕਿ T20 ਟੀਮ ਦੇ ਵਿੱਚ ਜਿਹੜਾ ਨਾ ਹੋਵੇ, ਉਹਨੂੰ ਤੁਸੀਂ ਜਿਹੜਾ ਨਾ ਕਪਤਾਨ, ਇਹਦੇ ਨਾਲੋਂ ਚੰਗਾ ਸੀ ਤੁਸੀਂ ਬਾਬਰ ਆਜ਼ਮ ਨੂੰ ਹੀ ਕਪਤਾਨੀ ਦੇ ਰੱਖਦੇ, ਚਲੋ ਐਟਲੀਸਟ ਉਹ ਰਨਸ ਤਾਂ ਕਰਦਾ। ਉਹਨਾਂ ਨੂੰ ਆਫਰ ਦਿੱਤੀ ਗਈ ਸੀ, ਲੇਕਿਨ ਸਾਡੇ ਸੋਰਸਸ ਕਹਿ ਰਹੇ ਉਹਨਾਂ ਨੇ ਰਿਜੈਕਟ ਕਰਤਾ ਕਿਉਂਕਿ ਮਾਜ਼ੀ ਵਿੱਚ ਉਹਨਾਂ ਦੀ ਕਪਤਾਨੀ ਉੱਤੇ ਵੀ ਬੜੇ ਸਵਾਲਾਤ ਵੀ ਉੱਠਦੇ ਰਹੇ ਨੇ ਕਿ ਉਸ ਅੰਦਾਜ਼ ਨਾਲ ਕਪਤਾਨੀ ਨਹੀਂ ਕਰਦੇ ਪਏ। ਲੇਕਿਨ ਨੋ ਡਾਊਟ ਬੈਟਿੰਗ ਤੇ ਉਹਨਾਂ ਦੀ ਹਮੇਸ਼ਾ ਤੋਂ ਅੱਛੀ ਰਹੀ ਹੈ। ਤੇ ਇੱਕ ਖਿਡਾਰੀ ਜਾਫਰ ਸਾਹਿਬ ਜਿਹਨੇ PSL ਵਿੱਚ ਆਪਣੀ ਟੀਮ ਨੂੰ ਟਰੋਫੀ ਜਿਤਵਾਈ ਹੈ, ਜਿਹਨੇ 2 ਸੈਂਚਰੀਆਂ ਕਰਤੀਆਂ, ਮੁਸਲਸਲ ਪਾਕਿਸਤਾਨ ਵਾਸਤੇ ਪਰਫਾਰਮ ਕਰ ਰਿਹਾ, ਉਹਦੇ ਬਾਰੇ 'ਚ ਇਸ ਤਰ੍ਹਾਂ ਦੀ ਗੱਲ ਕਰਨਾ ਉਹ ਵੀ ਮਾਈਕ ਹੈਸਨ, ਜਿੰਨਾ ਕੋਈ ਮਾਜ਼ੀ ਵਿੱਚ ਕੋਈ ਵੱਡਾ ਕੋਚਿੰਗ ਕਰੀਅਰ ਵੀ ਨਹੀਂ, ਅਚੀਵਮੈਂਟ ਵੀ ਨਹੀਂ ਹੈ। ਕਿਵੇਂ ਵੇਖਦੇ ਹੋ ਤੁਸੀਂ ਇਸ ਚੀਜ਼? ਜੀ ਮੁਫਾਜ਼ ਸਾਹਿਬ, ਮੈਂ ਬਾਬਰ ਆਜ਼ਮ ਦੀ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਸਚਿਨ तेंदुलकर ਦੀ ਇੱਕ ਮਿਸਾਲ ਦੇਣਾ ਚਾਹਾਂਗਾ ਕਿ ਸਚਿਨ तेंदुलकर ਇਸ ਟਾਈਮ ਵਨਡੇ ਤੇ ਟੈਸਟ ਦੀ ਤਾਰੀਖ ਦੇ ਵਿੱਚ ਸਭ ਤੋਂ ਜ਼ਿਆਦਾ ਰਨਸ ਕਰਨ ਵਾਲੇ ਤੇ ਟੈਸਟ ਕ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਸੈਂਚਰੀਆਂ ਕਰਨ ਵਾਲੇ ਖਿਡਾਰੀ ਨੇ, ਜਿਹਦੇ ਕਿ ਇੱਕ ਰੋਜ਼ਾ ਚੋਂ ਦੂਜੇ ਨੰਬਰ ਤੇ ਨੇ ਸਭ ਤੋਂ ਜ਼ਿਆਦਾ ਸੈਂਚਰੀਆਂ ਤੇ ਇੰਟਰਨੈਸ਼ਨਲ ਕ੍ਰਿਕਟ 'ਚ ਵਾਹਦ ਖਿਡਾਰੀ ਨੇ ਜਿਨ੍ਹਾਂ ਸੈਂਚਰੀਆਂ ਦੀ ਸੈਂਚਰੀ ਕੀਤੀ ਹੈ। ਤੇ ਉਹਨਾਂ ਦੇ ਉੱਤੇ ਵੀ ਇੱਕ ਬੁਰਾ ਵਕਤ ਆਇਆ ਸੀ, ਉਹ ਨਰਵਸ 90 ਦਾ ਇੰਨਾ ਕੁ ਸ਼ਿਕਾਰ ਹੋਏ ਕਿ ਸਚਿਨ तेंदुलकर ਆਪਣਾ ਵਾਕਿਆ ਇੱਕ ਉਹਨਾਂ ਆਪ ਸ਼ੇਅਰ ਕੀਤਾ ਕਿ ਮੈਨੂੰ ਮੇਰਾ ਬੇਟਾ ਕਹਿੰਦਾ ਕਿ ਪਾਪਾ ਤੁਸੀਂ ਜਾ ਕੇ ਨਾ ਸਹਿਵਾਗ ਅੰਕਲ ਕੋ ਸਿੱਖੋ ਕਿ 90 ਤੋਂ ਬਾਅਦ 100 ਕਿੰਜ ਕਰੀਦਾ। ਤੇ ਮਤਲਬ ਇੱਕ ਐਸਾ ਖਿਡਾਰੀ ਜਿਹਨੂੰ तेंदुलकर ਨੇ ਹੀ ਪਾਲਿਸ਼ ਕੀਤਾ, ਦੂਜੇ ਐਂਡ ਤੇ ਖਲੋ ਕੇ ਉਹਨੂੰ ਸਮਝਾ ਰਹੇ ਹੁੰਦੇ ਸਨ। ਤੇ ਈਵਨ ਕਿ ਸਹਿਵਾਗ ਐਨੇ ਕੋਈ ਇੰਪ੍ਰੈਸ ਨੇ तेंदुलकर ਤੋਂ ਕਿ ਉਹਨਾਂ ਦੇ ਪੈਡ ਵੀ ਉਹਨਾਂ ਦੇ ਸਟਾਈਲ ਨਾਲੋਂ
ਬੰਨਣਾ ਸ਼ੁਰੂ ਕਰਤੇ ਉਹਨਾਂ ਨੇ। ਤੇ ਉਸ ਖਿਲਾੜੀ ਨੂੰ ਉਹਨਾਂ ਦਾ ਬੇਟਾ ਕਹਿ ਰਿਹਾ ਕਿ ਤੁਸੀਂ ਉਹਦੇ ਕੋਲ ਪੁੱਛੋ ਕਿ ਇੰਜ ਕਰਨਾ, ਤੇ ਇਸ ਤੋਂ ਜ਼ਿਆਦਾ ਬੁਰਾ ਵਕਤ ਕਿਸੇ ਖਿਲਾੜੀ ਤੇ ਨਹੀਂ ਆ ਸਕਦਾ। ਲੇਕਿਨ ਉਹਦੇ ਬਾਵਜੂਦ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਸਪੋਰਟ ਕੀਤਾ, ਮੈਨੇਜਮੈਂਟ ਨੇ ਸਪੋਰਟ ਕੀਤਾ, ਤੇ ਫਿਰ ਤੁਸੀਂ ਟੰਡੂਲਕਰ ਦੇ ਰਿਕਾਰਡ ਵੇਖ ਲਓ। ਹੁਣ ਜੇ ਆ ਜਾਈਏ ਬਾਬਰ ਆਜ਼ਮ ਤੇ ਗੱਲ ਤੇ ਇੱਕੋ ਹੀ ਸਵਾਲ ਬਿਲਕੁਲ ਇੰਜ ਕਿ ਬਾਬਰ ਆਜ਼ਮ ਦੇ ਨਾਲ ਦਾ ਖਿਲਾੜੀ ਕਿਹੜਾ ਹੈ। ਮਾਈਕ ਹੈਸਨ ਕੋ ਸਿਰਫ ਇੰਨਾ ਹੀ ਪੁੱਛ ਲਿਆ ਜਾਏ ਕਿ ਤੁਸੀਂ ਇੰਟਰਨੈਸ਼ਨਲ ਕ੍ਰਿਕਟ ਕਿੰਨੀ ਕੁ ਖੇਡੀ ਹੈ। ਮੈਨੂੰ ਹੈਰਤ ਮੈਨੇਜਮੈਂਟ 'ਚ ਬੈਠੇ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਮਾਈਕ ਹੈਸਨ ਦੀ ਹਰ ਗੱਲ ਤੇ ਹਾਂ ਕਰੀ ਜਾ ਰਹੇ ਨੇ। ਜੇ ਵੇਖਿਆ ਜਾਏ ਤੇ ਉਹਨੂੰ ਲੈ ਕੇ ਵੀ ਤੇਈ ਮੈਨੇਜਮੈਂਟ ਆਈ ਹੈ ਨਾ। ਅਸੀਂ ਜਾਫਰ ਸਾਹਿਬ ਦੀ ਤਨਕੀਦ ਵੀ ਕਰਦੇ ਹਾਂ ਕਿ ਮਾਈਕ ਹਸਨ ਜੀ ਗੱਲਾਂ ਬੜੀ ਅਜੀਬੋ-ਗਰੀਬ ਕਰਦਾ, ਲੇਕਿਨ ਮੈਨੇਜਮੈਂਟ ਦਾ ਅੱਜ ਵੀ ਉਹਨਾਂ ਉੱਤੇ ਇਤਮਾਦ ਬਹਾਲ ਹੈਗਾ। ਮੁਫਾਦ ਸਾਹਿਬ ਬਿਲਕੁਲ ਮੈਨੇਜਮੈਂਟ ਦਾ ਇਤਮਾਦ ਹੈ, ਲੇਕਿਨ ਮੈਂ ਥੋੜਾ ਜਿਹਾ ਜਿਹੜੇ ਸਾਡੇ ਸਿਲੈਕਟਰਸ ਨੇ ਉਹਨਾਂ ਦੇ ਬਾਰੇ 'ਚ ਵੀ ਗੱਲ ਕਰਾਂਗਾ ਕਿ ਤੁਸੀਂ ਦੇਖੋ ਸਾਡੀ ਸਿਲੈਕਸ਼ਨ ਪੈਨਲ ਦੇ ਵਿੱਚ ਅਸਦ ਸ਼ਫੀਕ ਨੇ, ਬਿਹਤਰੀਨ ਅੱਛੇ ਟੈਸਟ ਕ੍ਰਿਕਟਰ ਨੇ, ਮਿਸਬਾਹ ਉਲ ਹਕ ਨੇ, ਸਰਫਰਾਜ਼ ਨੇ, ਇਹ ਸਾਰੇ ਉਹ ਨਾਂ ਨੇ ਜਿਹੜੇ ਮਾਈਕ ਹੈਸਨ ਤੋਂ ਬਤੌਰ ਖਿਲਾੜੀ ਬਹੁਤ ਵੱਡਾ ਨਾਂ ਸਨ, ਤੇ ਉਹਨਾਂ ਦੀ ਹਰ ਗੱਲ ਤੇ ਸਰੇ ਤਸਲੀਮ ਖਮ ਕਰ ਲੈਣਾ ਮੇਰੀ ਸਮਝ ਤੋਂ ਬਾਹਰ ਹੈ। ਜੇ ਮਾਈਕ ਹੈਸਨ ਦਾ ਕਹਿਣਾ ਹੈ ਕਿ ਅਸੀਂ ਨਾ ਤੇ ਸਲਮਾਨ ਅਲੀ ਆਗਾ ਨੂੰ ਕਪਤਾਨੀ ਤੋਂ ਹਟਾ ਰਹੇ ਹਾਂ, ਕਿਆਸ ਰਾਈਆਂ ਨੇ, ਅਫਵਾਹਾਂ ਨੇ, ਦੂਜੇ ਪਾਸੋਂ ਕਹਿੰਦੇ ਨੇ ਕਿ ਬਾਬਰ ਬਹੁਤ ਅੱਛਾ ਖਿਲਾੜੀ ਲੇਕਿਨ ਸਾਡਾ ਮੁਕਾਬਲਾ ਸਖਤ ਹੈ, ਤੇ ਬਰਾਬਰ ਦਾ ਇਲਾਵਾ ਕਿਹਦਾ ਮੁਕਾਬਲਾ ਹੈ। ਅਸੀਂ ਪਹਿਲੇ ਵੇਖਿਆ ਜਾਏ ਤੇ ਲੋਕੀ ਮਿਸਬਾਹ ਨੂੰ ਟੁਕ ਟੁਕ ਕਹਿੰਦੇ ਹੁੰਦੇ ਸਨ, ਲੇਕਿਨ ਫਿਰ ਜਦੋਂ ਮਿਸਬਾਹ ਦਾ ਸਕੋਰ ਐਂਡ ਤੇ ਮਾਈਨਸ ਕਰੀਦਾ ਸੀ ਨਾ ਟੀਮ ਦੇ ਵਿੱਚੋਂ, ਤੇ ਸਾਡਾ 125 140 ਸਕੋਰ ਵਨਡੇ ਦੇ ਵਿੱਚ ਰਹਿ ਜਾਂਦਾ ਹੁੰਦਾ ਸੀ। ਤੇ ਬਿਲਕੁਲ ਜੇ ਤੁਸੀਂ ਬਾਬਰ ਆਜ਼ਮ ਤੇ ਨਾਲ ਮੁਹੰਮਦ ਰਿਜ਼ਵਾਨ ਇਹਨਾਂ ਦੋਵਾਂ ਨੂੰ ਇੰਟੈਂਟ ਤੇ ਸਟ੍ਰਾਈਕ ਰੇਟ ਦੇ ਨਾਂ ਤੇ ਪਤਾ ਨਹੀਂ ਕਿਹੜੀ ਸਜ਼ਾ ਦਿੱਤੀ ਜਾ ਰਹੀ ਹੈ, ਇਹਨਾਂ ਨੂੰ ਮਾਈਨਸ ਕਰ ਦਿਓ ਤੇ ਤੁਹਾਡੀ T20 ਕ੍ਰਿਕਟ ਦੇ ਵਿੱਚ ਟੀਮ ਦੇ ਕੋਲ ਕੁਝ ਨਹੀਂ। ਕੋਈ ਇੰਟੈਂਟ ਤੇ ਸਟ੍ਰਾਈਕ ਰੇਟ ਤੁਹਾਨੂੰ ਯਾਦ ਹੈ ਜਿਹੜਾ ਆਇਰਲੈਂਡ ਨੇ ਇੰਡੀਆ ਦੇ ਨਾਲ ਕੀਤਾ ਹੈ। ਮਤਲਬ ਅਗਰ ਅੱਛੀਆਂ ਕ੍ਰਿਕਟਿੰਗ ਪਿੱਚਾਂ ਹੋਣ ਨਾ ਜਾਫਰ ਸਾਹਿਬ, ਜਿੱਥੇ ਬਾਲ ਨਿਕਲਦਾ ਹੋਵੇ ਜਾਂ ਰੋਕ ਕੇ ਆਂਦਾ ਹੋਵੇ, ਤੇ ਉੱਥੇ ਕੋਈ ਵੀ ਪਲੇਅਰ ਨਹੀਂ ਚੱਲ ਸਕਿਆ। ਸਾਰੇ ਜਿਹੜੇ ਨਾ ਬੱਲਾ ਚਲਾਉਂਦੇ ਹੋਏ ਆਊਟ ਹੋ ਗਏ। ਮਤਲਬ ਇੰਟੈਂਟ ਨਹੀਂ, ਸਿਚੁਏਸ਼ਨ ਦੇ ਮੁਤਾਬਿਕ ਖੇਲਣਾ ਪੈਂਦਾ। ਤਿਲਕ ਵਰਮਾ ਨੂੰ ਬੜਾ ਤਨਕੀਦ ਦਾ ਨਿਸ਼ਾਨਾ ਬਣਾਇਆ ਗਿਆ ਕਿ 45 ਗੇਂਦਾਂ ਦੇ ਉੱਤੇ 50 ਸਕੋਰ ਕੀਤਾ। ਅਗਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਨਾ ਕਿ ਮਿਸਬਾਹ ਦਾ ਸਕੋਰ ਕੱਢ ਦਿੱਤਾ ਜਾਵੇ ਨਾ, ਤੇ ਫਿਰ ਟੀਮ ਦਾ ਵੀ ਸਕੋਰ ਕੁਝ ਨਹੀਂ ਬਚਦਾ ਸੀ। ਉਹ 155 ਦੇ ਚੇਜ ਦੇ ਵਿੱਚ ਅਗਰ ਤਿਲਕ ਵਰਮਾ ਦਾ 50 ਕੱਢ ਦਿੱਤਾ ਜਾਵੇ ਤੇ ਫਿਰ ਉਹ 100 ਸਕੋਰ ਹੀ ਬਚਦਾ। ਮਤਲਬ ਜ਼ਿਆਦਾ ਇਬਰਤਨਾਕ ਸ਼ਿਕست ਜਿਹੜੀ ਨਾ ਬਣ ਜਾਵੇ। ਤੇ ਕ੍ਰਿਕਟ ਹਜੇ ਵੀ ਕ੍ਰਿਕਟ ਹੀ ਹੈ। ਇਹ ਨਹੀਂ ਹੈ ਕਿ ਤੁਸੀਂ ਬੱਲਾ ਲਿਆ ਤੇ ਅੰਨ੍ਹੇਵਾਹ ਜਿਹੜਾ ਨਾ ਚਲਾਣਾ ਸ਼ੁਰੂ ਕਰ ਦਿਓ। ਤੁਹਾਡੇ ਕੋਲ ਇੱਕ ਅੱਧਾ ਹੀ ਜਿਹੜਾ ਨਾ 40-50 ਸਾਲਾਂ ਦੇ ਵਿੱਚ ਸ਼ਾਹਿਦ ਆਫਰੀਦੀ ਆਂਦਾ ਹੈ, ਉਹ ਵੀ ਨਾਲ ਲੈਗ ਬ੍ਰੇਕ ਬੋਲਿੰਗ ਕਰਵਾਉਂਦਾ ਹੈ, ਫਿਰ ਨਾਲ ਜਿਹੜਾ ਫੀਲਡਿੰਗ ਕਰਦਾ ਹੈ, ਅੱਛਾ ਫੀਲਡਰ ਸੀ, ਫਿਰ ਉਹਦੀ ਟੀਮ ਦੇ ਵਿੱਚ ਜਗ੍ਹਾ ਬਣਦੀ। ਹੁਣ ਜਿਹੜੇ ਨੇ ਨੰਬਰ 1 ਜਿਹੜੇ ਨਾ ਆਲਰਾਊਂਡਰ ਬਣੇ ਹੁੰਦੇ, ਜਿਸ ਤਰ੍ਹਾਂ ਉਹ ਸਾਡਾ ਉਹ ਫਿਰਕੀ ਸਪਿਨਰ ਹੈ ਸਾਇਮ ਅਯੂਬ, ਜਿਹਨੇ 65 T20 ਮੁਕਾਬਲੇ ਖੇਡੇ, ਸਭ ਤੋਂ ਮਹਿੰਗਾ ਖਿਲਾੜੀ ਸਭ ਤੋਂ ਮਹਿੰਗਾ ਖਿਲਾੜੀ ਵੀ ਹੈ। ਦੇਖੋ ਹੁਣ ਮਾਰਕੀਟਿੰਗ ਵੀ ਇਸ ਤਰ੍ਹਾਂ ਹੀ ਹੋ ਰਹੀ ਹੈ ਨਾ। ਮਤਲਬ ਇੱਕ ਨੋ ਲੁੱਕ ਸ਼ਾਟ ਦੇ ਉੱਤੇ ਉਹ 65 T20 ਪਾਕਿਸਤਾਨ ਵੱਲੋਂ ਖੇਡ ਗਿਆ। ਉਹ ਅਗਰ ਜਦੋਂ ਬੈਟਿੰਗ 'ਚ ਨਹੀਂ ਚੱਲਦਾ ਤੇ ਫਿਰ ਉਹਨੂੰ ਜਿਹੜਾ ਨਾ ਬਾਲ ਦੇ ਦਿੱਤੀ ਜਾਂਦੀ ਹੈ ਖੱਡਾ ਪਿੱਚਾਂ ਦੇ ਵਿੱਚ, ਜਿੱਥੇ ਮੈਂ ਤੁਸੀਂ ਤੇ ਜਾਫਰ ਸਾਹਿਬ ਵੀ ਜਾ ਕੇ ਬਾਲ ਕਰਾਈਏ ਨਾ, ਯਕੀਨ ਕਰੋ ਆਸਟ੍ਰੇਲੀਆ ਦੀ ਟੀਮ ਹੁੰਦੀ ਹੈ, ਹਾਂ ਸਟਾਰ ਬਣ ਜੀ। ਉਹ ਪਿੱਚ ਨਹੀਂ ਸਾਰਾ ਕੁਝ ਕਰਨਾ ਹੈ। ਮਤਲਬ ਪਿੱਚ ਦੇ ਉੱਤੇ ਸੁੱਟ ਦੋ, ਪਤਾ ਲੱਗਦਾ ਕਿ ਅੰਦਰ ਆਣੀ ਹੈ ਬਾਲ, ਨਾ ਪਤਾ ਲੱਗਦਾ ਬਾਹਰ ਜਾਣੀ ਹੈ। ਉਹ ਜਿਸ ਤਰ੍ਹਾਂ ਬਾਬਰ ਆਜ਼ਮ ਦੇ ਡਿਸਮਿਸਲ ਦੇਖ ਲਓ, ਤੁਹਾਡੇ ਕੋਲ ਸਟਾਰ ਬੱਲੇਬਾਜ਼ ਆ ਹੀ ਗਿਆ ਸੀ, ਤੁਸੀਂ ਉਹਦੇ ਉੱਤੇ ਮਾਰਕੀਟਿੰਗ ਕਰ ਲਓ, ਉਹਦੇ ਹੀ ਜਿਹੜਾ ਨਾ ਟੈਸਟ ਦੇ ਵਿੱਚ ਡਬਲ 100 ਕਰਵਾ ਲਓ, ਉਹਦੇ ਹੀ ਜਿਹੜਾ ਨਾ 150 ਕਰਵਾ ਲਓ। ਜਿਸ ਤਰ੍ਹਾਂ ਸਚਿਨ ਟੰਡੂਲਕਰ ਦੀ ਗੱਲ ਕਰ ਰਹੇ ਸੀ, ਉਹਨੂੰ ਸਚਿਨ ਟੰਡੂਲਕਰ ਉਹਨਾਂ ਦੀਆਂ ਪਿੱਚਾਂ ਨੇ ਵੀ ਬਣਾਇਆ ਨਾ। ਉਹਨਾਂ ਦੀਆਂ ਪਿੱਚਾਂ ਐਸੀਆਂ ਪਾਟਾ ਪਿੱਚਾਂ ਹੈਗੀਆਂ ਕਿ 350 ਲਾ ਕੇ ਅਫਰੀਕਾ ਵੀ 350 ਕਰ ਜਾਂਦਾ ਹੈ। ਅਗਰ ਉਹਨਾਂ ਦੀਆਂ ਪਿੱਚਾਂ ਮਾਈਨਸ ਕਰ ਦਿੱਤੀਆਂ ਜਾਣ, ਇਹੋ ਜਿਹੀਆਂ ਪਿੱਚਾਂ ਜਿਹੋ ਜਿਹੀਆਂ ਸਾਡੇ ਨਾਲ ਬਣ ਰਹੀਆਂ ਇਸ ਟਾਈਮ ਹੁਣ, ਤੇ ਫਿਰ ਇਹ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ। ਬਿਲਕੁਲ ਜੀ, ਇਹ ਘੋੜਾ ਤੇ ਇਹ ਘੋੜੇ ਦਾ ਮੈਦਾਨ ਪਤਾ ਚੱਲ ਜਾਏਗਾ। ਤੇ ਜ਼ਰਾ ਇੱਕ ਸ਼ਾਰਟ ਕਮੈਂਟ ਤੁਸੀਂ ਬਿਲਕੁਲ ਕਰਨਾ, ਕਿਉਂਕਿ ਵਕਤ ਦੀ ਬੜੀ ਕਿੱਲਤ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਸਲਮਾਨ ਅਲੀ ਆਗਾ, ਜਿਨ੍ਹਾਂ ਬਾਰੇ ਇਹ ਕਿਹਾ ਸੀਗਾ ਕਿ ਕਪਤਾਨ ਹੋਣਗੇ ਨੈਕਸਟ ਪਾਕਿਸਤਾਨ ਟੈਸਟ ਟੀਮ ਦੇ, ਉਹਨਾਂ ਦੇ ਨਾਂ ਉੱਤੇ ਵੀ ਕਾਂਟਾ ਫਿਰ ਚੁੱਕਿਆ ਹੈ। ਤੇ ਹੋ ਸਕਦਾ ਹੈ ਕਿ ਇਮਾਮੁਲ ਹਕ ਨੂੰ ਪਾਕਿਸਤਾਨ ਟੀਮ ਦਾ ਟੈਸਟ ਕਪਤਾਨ ਬਣਾ ਦਿੱਤਾ ਜਾਏ। ਵੈਸੇ ਇਹਨਾਂ ਦੀ ਟੈਸਟ ਵਿੱਚ ਟੋਟਲ ਐਵਰੇਜ ਸਿਰਫ 18 ਹੈ, ਕੋਈ ਵੱਡਾ ਰਿਕਾਰਡ ਨਹੀਂ ਹੈ। ਤੇ ਜਾਫਰ ਸਾਹਿਬ ਲੱਗਦਾ ਪਿਆ ਕਿ ਮਜ਼ੀਦ ਤਜਰਬਾਤ ਕੀਤੇ ਜਾਣਗੇ ਵੈਸਟ ਇੰਡੀਜ਼ ਦੇ ਟੂਰ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ। ਹਮਫਾਜ਼ ਸਾਹਿਬ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਕਿ ਤਜਰਬਾਤ ਤੇ ਜੇ ਕ੍ਰਾਈਟੇਰੀਆ ਵੇਖਿਆ ਜਾਏ, ਜਿਹੜੇ ਕ੍ਰਾਈਟੇਰੀਆ ਤੇ ਹਜੇ ਤੱਕ ਕਪਤਾਨੀ ਮਿਲ ਰਹੀ ਹੈ, ਤੇ ਤੁਸੀਂ ਕਹਿ ਲਓ ਕਿ 100 ਨਹੀਂ 200% ਮੈਰਿਟ ਤੇ ਇਮਾਮੁਲ ਹਕ ਪੂਰਾ ਉਤਰਦੇ ਨੇ। ਮੈਨੂੰ ਹੈਰਤ ਉਹਨਾਂ ਲੋਕਾਂ ਤੇ ਵੀ ਹੋ ਰਹੀ ਸੀ ਕਿ ਜਿਨ੍ਹਾਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਕੰਪੈਰੀਜ਼ਨ ਸ਼ੁਭਮਨ ਗਿੱਲ ਨਾਲ ਕਰਨਾ ਸ਼ੁਰੂ ਕਰਤਾ, ਤੇ ਕਪਤਾਨੀ ਟੈਸਟ ਦੀ ਦੇਣੀ ਹੈ ਤੇ ਕੰਪੈਰੀਜ਼ਨ ਵਨਡੇ ਦਾ ਕਰ ਰਹੇ ਨੇ। ਅਸੀਂ ਕਿਦੋਂ ਇਸ ਚੀਜ਼ ਚੋਂ ਨਿਕਲਾਂਗੇ? ਮਾਈਕ ਹੈਸਨ ਦੇ ਅੱਜ ਇੰਟਰਵਿਊ ਤੇ ਇੱਕ ਛੋਟੀ ਜੀ ਗੱਲ ਐਡ ਕਰਨਾ ਚਾਹਾਂਗਾ ਕਿ ਉਹਨਾਂ ਕਿਹਾ ਜੀ ਕਿ ਅਸੀਂ ਬਾਬਰ ਬਹੁਤ ਅੱਛਾ ਖਿਲਾੜੀ, ਲੇਕਿਨ ਸਾਡੇ ਕੋਲ ਮੁਕਾਬਲਾ ਸਖਤ ਹੈ। ਤੇ ਫਿਰ ਕਨਫਿਊਜ਼ਨ ਕਿਸ ਚੀਜ਼ ਦੀ ਹੈ? ਫਿਰ ਬਾਬਰ ਨੂੰ ਤੁਸੀਂ ਇਹ ਮੈਸੇਜ ਕਨਵੇ ਕਰੋ, ਕਿਉਂਕਿ ਉਹ ਤੇ ਸੈਂਟਰਲ ਕੰਟਰੈਕਟ ਦੇ ਵਿੱਚ ਆਪਣਾ ਟਰੈਕ ਵੈਨ ਦੇ T20 ਵਾਲਾ ਚੁਣ ਰਹੇ ਨੇ, ਉਹ ਤੇ ਟੈਸਟ ਵੱਲ ਜਾਣਾ ਹੀ ਨਹੀਂ ਚਾਹ ਰਹੇ, ਤੇ ਤੁਸੀਂ ਉਹਨਾਂ ਨੂੰ ਟੈਸਟ ਕਢਾਉਣਾ ਚਾਹ ਰਹੇ ਹੋ। ਜੇ ਕੋਈ ਇਹੋ ਜਿਹੀ ਗੱਲ ਹੈ ਤੇ ਕਨਫਿਊਜ਼ਨ ਦੂਰ ਕਰਕੇ ਬ੍ਰੌਡਰ ਵਿਜ਼ਨ ਨਾਲ, ਠੀਕ ਹੈ ਤੁਸੀਂ ਅੱਛੇ ਤਜਰਬਾਤ ਕਰ ਦਿਓ, ਲੇਕਿਨ ਖਿਲਾੜੀਆਂ ਦਾ ਇਤਮਾਦ ਬਹਾਲ ਕਰੋ ਤੇ ਉਹਨਾਂ ਨੂੰ ਨਾਲ ਲੈ ਕੇ ਚੱਲੋ। ਇਹ ਨਾ ਹੋਏ ਕਿ ਸਾਡੇ ਕੋਲ ਪਰਫਾਰਮੈਂਸ ਨਾ ਰਵੇ ਤੇ ਫਿਰ ਕੋਚਿੰਗ ਦੇ ਉਹਦੇ ਤੇ ਆਣੀ ਜਾਣੀ ਚੀਜ਼ ਹੈ। ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਪਾਕਿਸਤਾਨ ਟੀਮ ਤਰੱਕੀ ਕਰੇ, ਕਿਉਂਕਿ ਇਹ ਟੀਮ ਪਰਫਾਰਮ ਕਰਦੀ ਤਾਂ ਸਾਨੂੰ ਖੁਸ਼ੀ ਹੁੰਦੀ ਹੈ। ਮੁਸ਼ਕਿਲਾਂ ਜ਼ਰੂਰ ਨੇ, ਲੇਕਿਨ ਅੱਗੇ ਉਹਨਾਂ ਤੁਹਾਨੂੰ ਪਤਾ ਏਸ਼ੀਅਨ ਚੈਂਪੀਅਨਸ਼ਿਪ ਵੀ ਹੋਣੀ ਹੈ, ਜਾਪਾਨ ਵਿੱਚ ਪਹਿਲੀ ਵਾਰੀ ਖੇਡੀ ਜਾਏਗੀ, ਤੇ
ਜਿਹੜੇ ਸਾਹਿਬ ਦਾ ਫਰਹਾਨ ਪਾਕਿਸਤਾਨ ਟੀਮ ਦੀ ਕਿਆਦਤ ਕਰਦੇ ਪਏ, ਬੜੀ ਅਹਿਮ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਂਪੀ ਕੀਤੀਆਂ